ਇਹ ਗੱਡੀ ਦੇਖ ਰਹੇ ਹੋ ਤੁਸੀਂ, ਇਹ ਆਪਣੀ ਗੱਲਬਾਤ ਚੱਲ ਰਹੀ ਹੈ। ਇਹ ਮੈਨੂੰ ਦੇਣਾ ਚਾਹ ਰਹੇ ਨੇ ਅਤੇ ਜਿਹੜੀ ਮੇਰੇ ਕੋਲ ਗੱਡੀ ਹੈ ਨਾ ਉੱਥੇ ਵੈਗਨਾਰ, ਉਹਦੇ ਨਾਲ ਕੋਈ ਸੌਦਾ ਮਾਰਨਾ ਚਾਹ ਰਹੇ। ਮੁੰਡਾ ਵੀ ਅੱਗੇ ਨਾ ਦੱਸਣ ਵਾਲਾ ਵੀ ਆਪਣਾ ਕੋਈ ਪੰਜਾਬੀ ਖੜਾ ਜੇ। ਇਹ ਹੁਣ ਤੁਹਾਨੂੰ ਪਤਾ ਚੱਲ ਗਿਆ ਜੇ ਕਿ ਕਿੱਥੇ ਕਿੱਥੇ ਪੰਜਾਬੀ ਫੈਲ ਚੁੱਕੇ ਨੇ ਜਨਾਬ। ਹਾਂ, ਪੁਰਾਣਾ ਹੈ ਕਾਫੀ ਇਹ ਲੱਗਦਾ ਘਰ। ਇਹ ਬੰਦਿਆਂ ਲਈ, ਇਹ ਬੰਦਿਆਂ ਲਈ ਹੈ, ਠੀਕ ਹੈ ਜੀ। ਇਹ ਬਾਰੀ ਆਵਾਜ਼ ਹੈ, ਠੀਕ ਹੈ। ਇਹ ਬੀਬੀਆਂ ਲਈ ਹੈ, ਇਹ ਦਰਵਾਜ਼ਾ। ਇਹ ਛੱਤ ਦੇ ਵਿੱਚ ਤੁਹਾਨੂੰ ਅਜੇ ਖੱਜੀ ਦੇ ਪੱਤੇ ਉਹ ਨਜ਼ਰ ਆ ਰਹੇ। ਚਲਿਏ ਜੀ ਅੰਦਰ, ਡੇਰੇ ਦੇ ਅੰਦਰ ਚਲੀਏ। ਵਾਹ 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 ਵਾਹ, ਬੈਰੀਨੀ ਕਰੰਸੀ ਹੈ। ਉਹ ਸਭ ਤੋਂ ਵੱਡਾ ਨੋਟ ਜਿਹੜਾ ਹੈ ਉਹ 20 ਦਿਨਾਰ ਦਾ। ਇੱਥੇ ਕਿਤੇ ਮੈਨੂੰ ਨਜ਼ਰ ਨਹੀਂ ਆ ਰਹੀ। ਦੁਨੀਆ ਦੀ ਜੀ ਦੂਜੇ ਨੰਬਰ ਦੀ ਸਾਰਿਆਂ ਤੋਂ ਵੱਡੀ ਕਰੰਸੀ ਹੈ। ਪਿੱਤਲ ਦੇ ਤੁਸੀਂ ਕਹਿ ਲਓ ਕਿ ਵੱਡੇ ਵੱਡੇ, ਕੀ ਬੋਲਾਂਗੇ ਅਸੀਂ ਇਹਨਾਂ ਨੂੰ। ਅੱਗੇ ਜਾਲੀ ਇੰਝ ਲੱਗੀ ਹੋਈ ਹੈ ਜਿੱਦਾਂ ਕੁੜੀ ਮੁੰਡੇ ਦਾ ਵਿਆਹ ਨਹੀਂ ਹੁੰਦੇ ਤੇ ਉਹ ਡੈਕੋਰੇਟ ਕਰਦੇ ਨੇ ਉਹਨਾਂ ਦਾ ਬੈੱਡ। ਇਹ ਬੈਰੀਨ ਦੇ ਜਿਹੜੇ ਸ਼ੇਖ ਹਨ ਜੀ, 1933 ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਰੂਮ ਦੇ ਵਿੱਚ ਉਹਨਾਂ ਦੀ ਬਰਥ। ਲਓ ਜੀ, ਅਸੀਂ ਪਹੁੰਚ ਚੁੱਕੇ ਹਾਂ ਜਸਰਾ। ਅਤੇ ਇਹ ਗੱਡੀ ਦੇਖ ਰਹੇ ਹੋ ਤੁਸੀਂ, ਇਹ ਆਪਣੀ ਗੱਲਬਾਤ ਚੱਲ ਰਹੀ ਹੈ। ਇਹ ਮੈਨੂੰ ਦੇਣਾ ਚਾਹ ਰਹੇ ਨੇ ਅਤੇ ਜਿਹੜੀ ਮੇਰੇ ਕੋਲ ਗੱਡੀ ਹੈ ਨਾ ਉੱਥੇ ਵੈਗਨਾਰ, ਉਹਦੇ ਨਾਲ ਕੋਈ ਸੌਦਾ ਮਾਰਨਾ ਚਾਹ ਰਹੇ ਅਤੇ ਹੋਪਫੁਲੀ ਸੌਦਾ ਵੱਜ ਵੀ ਜਾਣਾ। ਅਤੇ ਹੁਣ ਆਉਂਦੇ ਹਾਂ ਅਸੀਂ ਆਪਣੇ ਅਸਲ ਮੁੱਦੇ ਵੱਲ। ਇਹੀ ਹੈ ਜੀ। ਅੱਛਾ ਅੱਛਾ ਅੱਛਾ, ਕੋਈ ਮੁੰਡਾ ਵੀ ਅੱਗੇ ਨਾ ਦੱਸਣ ਵਾਲਾ ਵੀ ਆਪਣਾ ਕੋਈ ਪੰਜਾਬੀ ਖੜਾ ਜੇ। ਕਿਆ ਕਹਿਣੇ, ਰਣਵੀਰ ਸਿੰਘ। ਸਤਿ ਸ਼੍ਰੀ ਅਕਾਲ ਰਣਵੀਰ, ਕੀ ਹਾਲ ਹੈ? ਲੈ, ਇਹ ਹੁਣ ਤੁਹਾਨੂੰ ਪਤਾ ਚੱਲ ਗਿਆ ਜੇ ਕਿ ਕਿੱਥੇ ਕਿੱਥੇ ਪੰਜਾਬੀ ਫੈਲ ਚੁੱਕੇ ਨੇ ਜਨਾਬ। ਹਾਂਜੀ, ਤੁਸੀਂ ਠੀਕ ਹੋ? ਹਾਂਜੀ ਵਧੀਆ। ਇੱਥੇ ਅਸੀਂ ਕੀ ਦੇਖ ਸਕਦੇ ਹਾਂ? ਇੱਥੇ ਆਪਣੇ ਜਿਹੜੇ ਇੱਥੋਂ ਦੇ ਰਾਜਾ ਨੇ ਜੀ, ਤੇ ਉਹਨਾਂ ਦੇ ਫਾਦਰ ਐਂਡ ਗ੍ਰੈਂਡ ਫਾਦਰ ਉਹ ਇੱਥੇ ਪਲੇ ਬੜੇ ਆ। ਉਹਨਾਂ ਦਾ ਪੁਰਾਣਾ ਹਾਊਸ ਹੈ। ਅੱਛਾ, ਜਿਹੜੇ ਇੱਥੋਂ ਦੇ ਕਿੰਗ ਹਨ ਹਾਂਜੀ ਹਾਂਜੀ ਉਹਨਾਂ ਦਾ ਪੁਰਾਣਾ ਘਰ ਇਹੀ ਹੈ। ਹਾਂਜੀ ਹਾਂਜੀ। ਕਿਆ ਕਹਿਣੇ, ਸਾਰਾ ਕਿਚਨ, ਬੈਡਰੂਮ, ਉਹਨਾਂ ਦਾ ਬਹਿਣ ਦੀ ਜਗ੍ਹਾ, ਸਾਰਾ ਕੁਝ ਅੰਦਰ ਮਿਊਜ਼ੀਅਮ ਬਣਿਆ ਹੋਇਆ। ਇਹ ਕੋਈ ਦੱਸ ਸਕਦੇ ਉਹਨਾਂ ਦਾ ਕੀ ਨਾਮ ਸੀ ਉਸ ਕਿੰਗ ਦਾ? ਉਹਨਾਂ ਦਾ ਅਸਲ ਵਿੱਚ ਮੈਂ ਤੇ ਇੱਥੇ ਨਇਆ ਆਇਆ, ਮੈਨੂੰ 2 ਮਹੀਨੇ ਹੋਏ ਆ। ਚਲੋ ਅੰਦਰ ਕੁਝ ਲਿਖਿਆ ਹੋਏਗਾ ਉਹ ਦੇਖ ਕੇ ਤੁਹਾਨੂੰ ਐਕਸਪਲੇਨ ਹੋ ਜਾਏਗਾ, ਬੋਰਡ ਤੇ ਲਿਖਿਆ ਹੋਇਆ ਵਾ। ठीक है, चलिए जी आगे। फिर नवा आया सोने। अस्सलाम वालेकुम। मैं ठीक, आप सुनाओ। आप किधर से? बांग्लादेश से। अच्छा अच्छा। खजियाँ जी नज़र आ रही हैं तुहानू अजे भी। देखते हैं कि साम संभाल के इंज दी है। हाँ, पुराना है काफ़ी लगता घर। ਇਹ ਦਰਵਾਜ਼ਾ ਤੁਸੀਂ ਦੇਖੋ ਜੀ। ਪਹਿਲੇ ਹੈਗੀ ਆ, ਜਦੋਂ ਕੋਈ ਲੇਡੀਜ਼ ਹੁੰਦੀ ਨਾ ਉਹ ਇਹਨੂੰ ਪ੍ਰੈਸ ਕਰਦੇ ਤੇ ਜਦ ਕੋਈ ਜੈਂਟਸ ਆਉਂਦਾ ਇਹਨੂੰ ਪ੍ਰੈਸ ਕਰਦੇ। ਅੱਛਾ ਅੱਛਾ, ਇਹ ਬੰਦਿਆਂ ਲਈ, ਇਹ ਬੰਦਿਆਂ ਲਈ ਹੈ, ਠੀਕ ਹੈ ਜੀ। ਇਹ ਬਾਰੀ ਆਵਾਜ਼ ਹੈ, ਠੀਕ ਹੈ। ਇਹ ਬੀਬੀਆਂ ਲਈ ਹੈ, ਇਹ ਦਰਵਾਜ਼ਾ। ਅਤੇ ਬੜੀ ਪਿਆਰੀ ਜੀ ਲੱਕੜੇ ਲੱਗੀ ਹੋਈ ਹੈ, ਜਿਵੇਂ ਆਪਣੇ ਪੰਜਾਬ ਦੇ ਵਿੱਚ ਨੇ ਪੁਰਾਣੇ ਘਰਾਂ 'ਤੇ ਹੈ। ਅਤੇ ਥੋੜ੍ਹਾ ਤੁਹਾਨੂੰ ਇਹਦੀ ਛੱਤ ਦਿਖਾਉਂਦੇ ਹਾਂ। ਇਹ ਛੱਤ ਦੇ ਵਿੱਚ ਤੁਹਾਨੂੰ ਅਜੇ ਖੱਜੀ ਦੇ ਪੱਤੇ ਉਹ ਨਜ਼ਰ ਆ ਰਹੇ, ਔਰ ਬਾਕੀ ਬਾਂਸ, ਇਹ ਸਾਰੀਆਂ ਚੀਜ਼ਾਂ। ਅਤੇ ਇਹ ਹੈ, ਤੁਸੀਂ ਵੀ ਪੜ੍ਹ ਲਓ ਅਤੇ ਮੈਂ ਤੁਹਾਨੂੰ ਪੜ੍ਹ ਕੇ ਸੁਜੈਸਟ ਫਾਈਨ ਐਗਜ਼ਾਮਪਲ ਆਫ ਟ੍ਰਡੀਸ਼ਨਲ ਬੈਰੀਨੀ ਆਰਕੀਟੈਕਚਰ। ਪੜ੍ਹ ਵੀ ਲੈਣਾ, ਆਪ ਵੀ ਪੜ੍ਹ ਲੈਣਾ। ਲੋਕਲ ਬੰਦੇ ਥੱਲੇ ਆਉਂਦੇ ਹਾਂ। ਮੈਂ ਅਸਲ 'ਤੇ ਕਿੰਗ ਦਾ ਨਾਮ, the house was built by Sheikh Hamad bin Abdullah Al Khalifa in 1907। ਇਹ ਜੀ 1907 ਦਾ ਬਣਾਇਆ ਘਰ ਹੈ। ਇਹਨੂੰ ਬਣਾਇਆ ਸੀ ਸ਼ੇਖ ਹਮਾਦ ਬਿਨ ਅਬਦੁੱਲਾ ਅਲ ਖਲੀਫਾ ਨੇ। ਅਤੇ ਸ਼ੇਖ ਸਲਮਾਨ ਬਿਨ ਹਮਾਦ ਅਲ ਖਲੀਫਾ ਰੂਲਰ ਫਰਾਮ 1942 ਤੋਂ 1961 ਯੂਜ਼ ਦੀ ਹਾਊਸ। ਹਾਂਜੀ, 1942 ਤੋਂ 1961
ਇਹ ਘਰ ਜਿਹੜਾ ਹੈ ਇੱਥੋਂ ਦਾ ਜਿਹੜਾ ਰੂਲਰ ਸੀ ਉਹਦਾ ਇਹੀ ਘਰ ਸੀ, ਇਹੀ ਯੂਜ਼ ਹੁੰਦਾ ਰਿਹਾ। ਬੜਾ ਇੰਪੋਰਟੈਂਟ ਘਰ ਹੈ ਜੀ ਇਹ। ਮਜਲਿਸ ਹੈ, ਮਜਲਿਸ ਮਤਲਬ ਇਹ ਬੈਠਕ ਜਿੱਦਾਂ ਆਪਣਾ ਡੇਰਾ ਹੁੰਦਾ, ਸਿਟਿੰਗ ਏਰੀਆ ਬਹਿਣ ਵਾਸਤੇ। ਸਿਟਿੰਗ ਏਰੀਆ। ਸੱਤ ਬੋਲ ਸਕਦੇ। ਚਲਿਏ ਜੀ ਅੰਦਰ, ਡੇਰੇ ਦੇ ਅੰਦਰ ਚਲਿਏ। ਵਾਹ 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 ਵਾਹ। ਬੈਠਕ ਵੀ ਕਹਿ ਸਕਦੇ ਆ, ਸੱਤ ਵੀ ਕਹਿ ਸਕਦੇ। ਤੁਸੀਂ ਸਿਟਿੰਗ ਦੇਖੋ ਕਿੰਜ ਦੀ ਬਣਾਈ ਹੋਈ ਹੈ ਥੱਲੇ। ਇਹ ਕੁਝ ਪਿਕਚਰਸ ਤੁਸੀਂ ਦੇਖ ਸਕਦੇ ਹੋ, ਜੇ ਮੈਂ ਥੋੜਾ ਹੋਰ ਜ਼ੂਮ ਕਰ ਦਿਆਂ ਤੁਸੀਂ ਦੇਖ ਪਾਓ। ਇੱਥੇ ਹੁਣ ਕਿਉਂ ਰਹਿੰਦਾ ਹੋਰ? ਏਸੀ ਚੱਲ ਰਿਹਾ ਨਾ। ਉਹ ਇਸੇ ਲਈ ਹੈ ਕਿ ਉਹਨਾਂ ਨੇ ਇਸ ਲਈ ਚਲਾਇਆ ਕਿ ਗਿੱਲ ਸਾਹਿਬ ਨੇ ਆਉਣਾ ਹੈ ਤੇ ਏਸੀ ਚਲਾ ਦਈਏ, ਇੰਨੀ ਗਰਮੀ ਚ ਆਉਣਗੇ। ਤੇ ਪੁਰਾਣੇ ਨੋਟ ਦੇਖਦੇ ਹਾਂ ਜੀ ਬਹਿਰੀਨ ਦੇ। ਕਿਆ ਕਹਿਣੇ ਜਨਾਬ, ਕਿਆ ਕਹਿਣੇ। 5 ਦਿਰਮ, ਸੌਰੀ ਦਿਨਾਰ, 10 ਦਿਨਾਰ। ਔਰ ਇੱਕ ਹੋਰ ਤੁਹਾਨੂੰ ਦੱਸਦੇ ਜਾਈਏ ਕਿ ਜਿਹੜੀ ਬਹਿਰੀਨੀ ਕਰੰਸੀ ਹੈ ਉਹ ਸਭ ਤੋਂ ਵੱਡਾ ਨੋਟ ਜਿਹੜਾ ਹੈ ਉਹ 20 ਦਿਨਾਰ ਦਾ। ਇੱਥੇ ਕਿਤੇ ਮੈਨੂੰ ਨਜ਼ਰ ਨਹੀਂ ਆ ਰਹੀ ਹੈ। 20 ਦਿਨਾਰ? ਹਾਂ 20 ਦਿਨਾਰ ਨਹੀਂ ਨਜ਼ਰ, 5 ਨਜ਼ਰ ਆ ਰਹੀ ਹੈ, 10 ਨਜ਼ਰ ਆ ਰਹੀ ਹੈ। ਤੇ ਚਲੋ ਦੇਖ ਲਓ, ਰੱਬ ਤੁਹਾਡੀਆਂ ਜੇਬਾਂ ਵਿੱਚ ਵੀ ਦਿਨਾਰ ਪਾਵੇ ਇਸ ਦੁਆ ਦੇ ਨਾਲ। ਬੜੀ ਦੁਨੀਆ ਦੀ ਜੀ ਦੂਜੇ ਨੰਬਰ ਦੀ ਸਾਰਿਆਂ ਤੋਂ ਵੱਡੀ ਕਰੰਸੀ ਹੈ। ਪਹਿਲੀ ਕੁਵੈਤ ਦੀ ਹੈ ਤੇ ਪਾਕਿਸਤਾਨੀ ਸ਼ਾਇਦ ਸੁਣ ਕੇ ਹੈਰਾਨ ਹੋ ਜਾਣ ਕਿ 1 ਦਿਨਾਰ ਉਹ ਹਜੂਰੇ ਵਾਲਾ ਆਪਣਾ ਕੋਈ 700 ਦੇ ਨੇੜੇ ਜੇ। ਅੰਦਾਜ਼ਾ ਲਾ ਲਓ, ਜੇ ਤੁਹਾਡੇ ਕੋਲ ਕੋਈ 2000 ਦਿਨਾਰ ਹੋਣ ਤੇ ਤੁਸੀਂ ਫਿਰ ਚੰਗੇ 2-4 ਕੰਟਰੀਜ਼ ਘੁੰਮ ਸਕਦੇ ਜੇ। ਇਹ ਹੈ ਬੇਰ ਦਾ ਦਰਖਤ, ਇਹ ਖੁੱਲ੍ਹਾ ਏਰੀਆ। ਔਰ ਇਹ ਜਨਾਬ ਬੇਰੀ ਦਾ ਦਰਖਤ। ਬੇਰ ਮਿੱਠੇ ਹੁੰਦੇ ਨੇ, ਕਦੀ ਤੁਹਾਡੇ ਆਉਣ ਤੋਂ ਕੋਈ ਖਾਏ ਨੇ ਬੇਰ? ਹੈ ਕੀ ਚੀਜ਼ ਹੈ? ਨਹੀਂ, ਇਹ ਤਾਂ ਕੋਈ ਹੋਰ ਬੇਰ ਹੀ ਹੈ, ਕੋਈ ਥੋੜ੍ਹੀ ਜਿਹੀ ਹਟਵੀਂ ਜਿਹੀ ਬੇਰ ਹੈ ਆਪਣੇ ਪੰਜਾਬੀਆਂ ਬੇਰੀਆਂ ਤੋਂ। ਹਾਂਜੀ, ਕੀ ਹੈ ਆਪਣਾ ਅੱਗੇ ਕਿੱਥੇ ਆਪਾਂ ਜਾ ਰਹੇ ਹਾਂ? ਇਹ ਜੀ ਕਿਚਨ ਹੈ ਜੀ ਪੁਰਾਣਾ। ਕਿਚਨ ਫਿਰ ਬਾਦਸ਼ਾਹਾਂ ਦੇ ਕਿਚਨ ਤੇ ਖੁੱਲ੍ਹੇ ਹੀ ਹੁੰਦੇ ਨੇ, ਕਿਉਂ ਜੇ ਖਾਣ ਪੀਣ ਹੀ ਨਾ ਤਾਂ ਫਿਰ ਬਾਦਸ਼ਾਹ ਕਰਦੇ ਨੇ। ਬਾਦਸ਼ਾਹ ਬਣਨ ਦਾ ਫਿਰ ਕੋਈ ਫਾਇਦਾ? ਓਹੋ ਵਾਹ ਜੀ ਵਾਹ, ਵਾਹ। ਇਹ ਦੇਖੋ ਜੀ ਕਮਾਲ ਦੀ ਚੀਜ਼ ਜੇ। ਪਿੱਤਲ ਦੇ ਤੁਸੀਂ ਕਹਿ ਲਓ ਕਿ ਵੱਡੇ ਵੱਡੇ, ਕੀ ਬੋਲਾਂਗੇ ਅਸੀਂ ਇਹਨਾਂ ਨੂੰ, ਦੇਗਚਾ ਨਹੀਂ ਜਿਸ ਤਰ੍ਹਾਂ ਹੁੰਦਾ, ਤੇ ਇਹ ਦੇਗ ਤੂੰ ਹੀ ਕੋਈ ਪਲੱਸ ਕੋਈ ਦੇਗ ਕਰ ਲਵੀਏ ਨਾ। ਕੋਈ ਤੁਸੀਂ ਲਾ ਲਓ ਕੋਈ ਇਹ ਥੱਲੇ ਵਾਲਾ ਜਿਹੜਾ ਜੇ ਨਾ, ਇਹ 4 ਦੇਗਾਂ ਦੇ ਤੁਸੀਂ ਬਣਾ ਲਓ ਬਰਾਬਰ ਹੈ। ਉੱਪਰ ਵਾਲਾ 3 ਦੇਗਾਂ ਦੇ ਬਣਾ ਲਓ ਤੇ ਉਸ ਤੋਂ ਉੱਪਰ ਵਾਲਾ 2 ਦੇਗਾਂ ਦੇ ਬਣਾ ਲਓ। ਇਹ ਜਿਹੜੀ ਚੀਜ਼ ਹੈ ਨਾ ਸਰ, ਇਹ ਜਿਹੜੀ ਇਹ ਟੰਗੀ ਹੈ ਤੇ ਉਹ ਵਾਲੀ, ਮੇਰੇ ਖਿਆਲ 'ਚ ਉਹ ਲੱਸੀ ਬਣਾਉਂਦੇ ਹੋਣੇ ਉਹ ਜਿਹੜੇ ਅੱਗੇ। ਮੈਂ ਤੁਹਾਨੂੰ ਦਿਖਾਉਂਦਾ, ਉਹ ਜਿਹੜੇ ਅੱਗੇ ਪੈ ਨਾ ਟਰੇ, ਇਹ ਤੁਸੀਂ ਦੇਖ ਲਿਓ। ਇਹ ਸਾਡੇ ਘਰ ਉਹ ਜਿਹੜਾ ਨਾਲ ਫੁੱਲਾਂ ਵਾਲਾ ਟਰੇ ਪਿਆ ਨਾ, ਤਕਰੀਬਨ ਇਹਦੇ ਨਾਲ ਉਹਦੀ 90% ਸਿਮਿਲੈਰਿਟੀ ਹੈ। ਇਸ ਤਰ੍ਹਾਂ ਦਾ ਸਾਡੇ ਘਰ ਵੀ। ਇਟਸ ਮੀਨ ਕਿ ਪੁਰਾਣਾ ਟਾਈਮ ਹੋਵੇ ਜਾਂ ਨਵਾਂ ਟਾਈਮ ਹੋਵੇ, ਚੀਜ਼ਾਂ ਕੁਛ ਜਿਹੜੀਆਂ ਹਨ ਉਹ ਮਿਲਦੀਆਂ ਹੁੰਦੀਆਂ ਨੇ। ਜੀ ਜੀ ਜੀ। ਇਹ ਜਿਹੜਾ ਸਰ ਇਹ ਜਿਹੜੀ ਚੀਜ਼ ਪਈ ਆ ਕੀਮਾ ਬਣਾਉਣ ਵਾਲੀ ਹੈ। ਹਾਂ ਚਿਕਨ ਮੀਟ ਜਿਹੜਾ ਖਾਂਦੇ, ਆਹ ਦੇਖੋ ਨਾ। ਹਾਂ ਬਿਲਕੁਲ ਕੀਮਾ ਬਣਾਉਣ ਵਾਲੀ ਪਈ ਬਣਾਉਣ ਲਈ ਹਿਲਾ ਕੇ ਨਾ ਇੰਜ ਨੂੰ, ਜਿਵੇਂ ਆਪਣੇ ਮਧਾਣੀ ਹੁੰਦੀ। ਓਏ ਮੈਨੂੰ ਨਾ ਯਾਦ ਕਰਾ ਲੱਸੀ, ਦਿਲ ਕਰ ਪੈਂਦਾ ਇੰਨੀ ਗਰਮੀ 'ਚ। ਉੱਪਰੋਂ ਛੱਤ ਦੇਖ ਲਓ ਜੀ ਤੇ ਫਿਰ ਚਲੀਏ ਅੱਗੇ। ਲੈਟਨ ਜਿੱਦਾਂ ਮਤਲਬ ਹਾਂਜੀ, ਇੱਥੇ ਤਿਆਰ ਹੁੰਦਾ ਫਿਰ ਜਿੱਦਾਂ ਖਜੂਰ ਹੁੰਦੇ ਸੀ ਨਾ ਪਹਿਲੇ। ਜੀ ਜੀ। ਤੇ ਉਹ ਖਜੂਰਾਂ ਦਾ ਗੁੜ ਬਣਦਾ ਸੀ। ਹਾਂ, ਤੇ ਉਹ ਵੇਚਦੇ ਹੁੰਦੇ ਤੇ ਸਮਾਨ ਵਗੈਰਾ ਸਾਰਾ ਮਤਲਬ। ਅੱਛਾ ਅੱਛਾ ਅੱਛਾ। ਸਟੋਰ। ਹਾਂ ਹਾਂ। ਆਉਚ, ਵਾਹ ਜੀ ਵਾਹ। ਇਹ ਕੁਝ ਦੇਗਾਂ, ਫਿਰ ਛੋਟੀਆਂ ਦੇਗਾਂ ਇੱਧਰ, ਫਿਰ ਉਸ ਤੋਂ ਛੋਟੀਆਂ ਦੇਗਚੀਆਂ। ਇਹ ਪਹਿਲੀ ਵਾਰੀ ਮੈਂ ਦੇਖ ਰਹੀ ਹਾਂ ਇੰਜ ਦੀ ਚੀਜ਼ਾਂ। ਦੇਗ ਤੇ ਪੰਜਾਬ ਦੇ ਵਿੱਚ ਦੂਜੀ ਦੇਖਦੇ ਹਾਂ ਅਸੀਂ, ਲੇਕਿਨ ਦੇਗ ਨੂੰ ਇਸ ਰੰਗ ਦੇ ਵਿੱਚ ਪਹਿਲੀ ਵਾਰੀ ਵੇਖ ਰਹੇ ਹਾਂ। ਵਾਹ ਵਾਹ। ਇਹ ਤੁਸੀਂ ਜੀ ਕੋਈ ਤੁਸੀਂ ਕਹਿ ਲਓ ਕਾਹਵਾ ਜਾਂ ਚਾਹ ਪੀਣ ਵਾਸਤੇ, ਜਿੱਦਾਂ ਕੋਈ ਚੈਨਕਾਂ ਆਪਣੇ ਵੇਲੇ ਦੀਆਂ ਹਨ, ਇਹ ਤੁਸੀਂ ਦੇਖ ਸਕਦੇ ਹੋ। ਇਹ ਲੋਟਾ ਸ਼ਰੀਫ ਹੈ। ਲੋਟੇ ਦੀ ਖਾਸ ਅਹਿਮੀਅਤ ਹੈ ਪਾਕਿਸਤਾਨੀ ਸਿਆਸਤ ਦੇ ਵਿੱਚ।
ਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ। ਨਹੀਂ ਇੰਡੀਆ ਦੀ ਸਿਆਸਤ 'ਚ ਵੀ ਹੈ। ਇੰਡੀਆ ਤਾਂ ਮੈਂ ਚੁੱਕ ਇਤਨਾ ਜਾਣਦਾ ਨਹੀਂ, ਜਿਸ ਚੀਜ਼ ਬਾਰੇ ਮੈਂ ਜਾਣਦਾ ਨਹੀਂ ਉਸ ਤੇ ਮੈਂ ਕਹਿੰਦਾ ਕਿ ਨੋ ਕਮੈਂਟਸ। ਪਤਾ ਤੁਹਾਨੂੰ ਜਿੰਦਰ ਭਾਈ ਜਿਹੜਾ ਇੱਕ ਸਿਲਵਰ ਦਾ ਲੋਟਾ ਵੀ ਪਿਆ ਜੀ, ਔਰ ਇਹ ਲੋਟਿਆਂ ਦਾ ਆਪਣਾ ਕਸੂਰ ਨਹੀਂ ਹੁੰਦਾ। ਲੋਟੇ ਪ੍ਰੈਸ਼ਰ ਦੇ ਤਹਿਤ ਬਣਾਏ ਜਾਂਦੇ ਨੇ ਔਰ ਆਪਣੇ ਪਰਪਸ ਲਈ ਜਿਹੜਾ ਹੈ ਵਰਤੇ ਜਾਂਦੇ ਨੇ, ਤੇ ਫਿਰ ਉਸ ਨੂੰ ਸੁੱਟ ਦਿੱਤਾ ਜਾਂਦਾ ਹੈ ਤਾਂ ਕਿ ਅਗਲੀ ਵਾਰੀ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ। ਇਹ ਖੱਜੀ ਦਾ, ਇਹਨੂੰ ਅਸੀਂ ਕੀ ਕਹਾਂਗੇ, ਇਹ ਜਿਹੜੇ ਬਾਕਸਿਸ ਜਿਹੇ ਬਣੇ ਹੋਣ ਖੱਜੀ ਦੇ, ਇਹ ਕਿਸ ਮਕਸਦ ਲਈ ਹੈ? ਖਜੂਰ ਵਗੈਰਾ ਜਮਾ ਰੱਖਣ। ਖਜੂਰ ਜਮ੍ਹਾਂ ਰੱਖਣ ਵਾਸਤੇ ਜੀ, ਬਿਲਕੁਲ। ਪੁਰਾਣੇ ਅਗਰ ਤੁਹਾਨੂੰ ਕੋਈ ਜਿੱਥੇ ਜਿੱਥੇ ਖੱਜੀਆਂ ਹੁੰਦੀਆਂ ਸਨ, ਖੋਤਿਆਂ ਤੇ ਲੋਕ ਲੈ ਜਾਂਦੇ ਸਨ ਤੇ ਉਹ ਵੇਚਦੇ ਸਨ ਪਿੰਡਾਂ ਥਾਵਾਂ ਤੇ ਵੀ ਜਾਂ ਮੇਲਿਆਂ ਠੇਲਿਆਂ ਤੇ ਵੀ, ਤੇ ਉਹਨਾਂ ਦੇ ਕੋਲ ਵੀ ਇਸ ਤਰ੍ਹਾਂ ਦੇ ਕੋਈ ਜਿਹੜੇ ਬਾਕਸਿਸ ਹੁੰਦੇ ਸਨ, ਬੂਰੇ ਕਹਿੰਦੇ ਸਨ ਖੱਜੀ ਦੇ, ਉਹ ਹੈ ਪਏ। ਦਿਖਾਓ ਨਾ ਜੀ ਬੈਡਰੂਮ ਕਿੰਜ ਦਾ। ਸਰ ਵੇਖ ਲਓ ਉਦੋਂ ਕਿੱਡਾ ਵਧੀਆ ਘਰ ਬਣਾਇਆ ਤੇ ਮਾਡਰਨ ਸਨ ਨਾ। ਸਾਡੀ ਖੁਸ਼ਬਖਤੀ ਹੈ ਜੀ, ਸਾਨੂੰ ਪੰਜਾਬੀ ਮੁੰਡਾ ਰਣਬੀਰ ਸਿੰਘ ਲੱਭ ਗਿਆ ਤੇ ਇਸ ਸਾਨੂੰ ਸਭ ਕੁਛ ਬੜੀ ਡਿਟੇਲ ਹੀ ਦੱਸ ਰਹੀ ਹੈ। ਏਸੀ ਚੱਲ ਰਹੀ ਹੈ ਜੀ ਇੱਥੇ ਵੀ, ਤੇ ਅੱਛਾ ਛੱਤਾਂ ਸੇਮ ਹੀ ਹਨ। ਸਤਾ ਸੇਮ ਹੀ, ਛੱਤਾਂ ਦੇ ਵਿੱਚ ਨਾ ਕੋਈ ਬਦਲਾਅ ਨਹੀਂ ਹੈ। ਲੋ ਜੀ ਇਹ ਰਾਜੇ ਦਾ ਬੈਡ, ਜਿਵੇਂ ਸਿਟਿੰਗ ਏਰੀਆ ਤੁਸੀਂ ਕਹਿ ਲਓ ਕਿ ਉਹ ਬਣਾਇਆ, ਇਹ ਥੱਲੇ ਬਹਿ ਸਕਦੇ ਨੇ ਇੱਥੇ, ਉਹ ਸੌਣ ਵਾਲਾ ਜੀ, ਤੇ ਉਹ ਸੌਣ ਵਾਲਾ ਅੱਗੇ ਨਜ਼ਰ ਆ ਰਹੀ ਹੈ ਜਨਾਬ। ਅੱਗੇ ਜਾਲੀ ਇੰਜ ਲੱਗੀ ਹੋਈ ਹੈ ਜਿੱਦਾਂ ਕੁੜੀ ਮੁੰਡੇ ਦਾ ਵਿਆਹ ਨਹੀਂ ਹੁੰਦੇ ਤੇ ਉਹ ਡੈਕੋਰੇਟ ਕਰਦੇ ਨੇ ਉਹਨਾਂ ਦਾ ਬੈੱਡ। ਮੱਛਰਾਂ ਵਾਸਤੇ ਹੈ। ਇੱਥੇ ਕੋਈ ਲਾ ਦੇਣ ਨਾ, ਬੱਤੀਆਂ ਵੀ ਲਾ ਦੇਣ, ਉਹ ਮਿਰਚਾਂ ਬੋਲਦੇ ਨੇ ਸਾਡੀ ਸਾਈਡ ਤੇ ਨਾ, ਜਗਮਗ ਕਰਨ ਵਾਲੀ। ਇਹ ਸਰ ਖੜਾਵਾਂ ਪਈਆਂ ਲੱਕੜ ਦੀਆਂ ਜਿਹੜੀਆਂ ਪੈਰਾਂ 'ਚ ਪਾਉਣ ਵਾਲੀਆਂ। ਇਹ ਕੁਰਾਨ ਮਜੀਦ ਮੇਰੇ ਖਿਆਲ ਦੇ ਵਿੱਚ ਪਿਆ, ਇਹ ਤੁਸੀਂ ਘਰ ਦੇ ਅੰਦਰ ਇਹ ਦੇਖ ਸਕਦੇ ਹੋ। ਚੇਂਜਿੰਗ ਰੂਮ ਹੈਗਾ ਇੱਥੇ, ਹੈ ਇਹਦਾ ਇਸ ਸਾਈਡ ਤੇ ਵੀ ਤੁਸੀਂ ਦੇਖ ਲਓ। ਮਿੱਟੀ ਦੇ ਬਣੇ ਮਿੱਟੀ ਸਾਰੀ ਮਿੱਟੀ ਵਗੈਰਾ ਰੇਤ ਹੀ ਅੰਦਰ ਪੱਟੀ ਮਿੱਟੀ ਹੈ। ਪੰਜਾਬ 'ਚ ਹੁੰਦੀ ਮਿੱਟੀ। ਵੈਸੇ ਬਾਦਸ਼ਾਹ ਦੇ ਬੈਡਰੂਮ ਦਾ ਬਸ ਠੀਕ ਹੀ ਹੈ। ਨਹੀਂ ਅਸਲੀ ਰੂਮ ਦੇ ਉੱਪਰ ਆ। ਅੱਛਾ ਅਸਲੀ ਰੂਪ ਉੱਪਰ ਹੈ। ਚਲਿਏ ਜੀ, ਇੱਥੇ ਫਿਰ ਕਦੀ ਕਦੀ ਆਉਂਦੇ ਹੋਣੇ। ਲਾਸਟ ਬਹਿਰੀ ਨੇ ਸ਼ੇਖ 1933 ਬਰਥ 1933 ਦੇ 1933 ਦੇ ਵਿੱਚ ਇੱਥੇ ਬਰਥ ਹੋਈ ਸੀ। ਬਰਥ ਰੂਮ ਹੈ ਲਾਸਟ ਸ਼ੇਖ। ਅੱਛਾ ਜੀ, ਇਹ ਬਹਿਰੀਨ ਦੇ ਜਿਹੜੇ ਸ਼ੇਖ ਹਨ ਜੀ 1933 ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਰੂਮ ਦੇ ਵਿੱਚ ਉਹਨਾਂ ਦੀ ਬਰਥ ਹੋਈ। ਇਹਨਾਂ ਚੀਜ਼ਾਂ ਦੀ ਇਸ ਲਈ ਵੀ ਬੜੀ ਇੰਪੋਰਟੈਂਟ ਹੈ ਕਿ ਅੱਜ ਬਹਿਰੀਨ ਬੜੀ ਖਾਸ ਇੰਪੋਰਟੈਂਸ ਰੱਖਦਾ ਹੈ, ਔਰ ਬਹਿਰੀਨ ਨੂੰ ਇੰਜ ਦਾ ਬਹਿਰੀਨ ਬਣਾਉਣ ਵਾਲੇ ਕੌਣ ਲੋਕ ਸਨ ਇਹ ਜਾਣਨਾ ਵੀ ਜ਼ਰੂਰੀ ਹੈ, ਕਿਉਂਕਿ ਤਰੱਕੀ ਐਵੇਂ ਨਹੀਂ ਹੁੰਦੀ ਕਿ ਰਾਤ ਤੁਸੀਂ ਸੁਪਨਾ ਦੇਖਿਆ ਤੇ ਸਵੇਰੇ ਤਰੱਕੀ ਹੋ ਜਾਏਗੀ। ਉਹਦੇ ਪਿੱਛੇ ਕੋਈ ਦਿਮਾਗ ਹੁੰਦੇ ਨੇ, ਕੁਝ ਲੋਕ ਹੁੰਦੇ ਨੇ, ਸੋ ਉਹਨਾਂ ਲੋਕਾਂ ਦਾ ਜਾਣਨਾ ਬਹੁਤ ਜ਼ਰੂਰੀ ਹੈ। ਦਰਵਾਜ਼ੇ ਇੱਥੇ ਸੇਮ ਤੁਹਾਨੂੰ ਸਾਰੇ ਇੱਕੋ ਹੀ ਤਰ੍ਹਾਂ ਦੇ ਪੁਰਾਣੇ ਜਿਹੜੇ ਹਨ ਉਹ ਨਜ਼ਰ ਆਉਂਦੇ ਹਨ ਜੀ। ਇਹ ਕਿਹੜਾ ਲੇਡੀਜ਼ ਗੈਸਟ ਰੂਮ ਮਜਲਿਸ। ਅੱਛਾ ਅੱਛਾ, ਇਹ ਲੇਡੀਜ਼ ਦੇ ਬੈਠਣ ਵਾਸਤੇ ਵਗੈਰਾ ਨੂੰ ਇੱਧਰ ਬਿਠਾਉਂਦੇ ਇੱਥੇ ਥਾਂ ਜੀ। ਉਹ ਤੁਸੀਂ ਕਹਿ ਲਓ ਕਿ ਬੰਦਿਆਂ ਦੀ ਸੀ ਬੈਠਣ ਦੀ ਜਗ੍ਹਾ ਸ਼ੁਰੂ ਤੋਂ, ਤੇ ਇਹ ਹੈ ਸਵਾਣੀਆਂ ਦੇ ਹੈ। ਸਿਟਿੰਗ ਅਰੇਂਜਮੈਂਟਸ ਸੇਮ ਹੈ ਕਿਉਂਕਿ ਅਰਬੀ ਕਲਚਰ ਦੇ ਵਿੱਚ ਨਾ ਥੱਲੇ ਹੀ ਬੈਠਦੇ ਨੇ ਸਾਰੇ, ਤੇ ਇਹ ਵੀ ਸੇਮ ਜਿਸ ਤਰੀਕੇ ਦੇ ਨਾਲ ਮੇਲਸ ਦਾ ਅਸੀਂ ਦੇਖਿਆ, ਬੰਦਿਆਂ ਦਾ ਦੇਖਿਆ, ਇਹ ਬੀਬੀਆਂ ਦਾ ਇਹ ਤੁਸੀਂ ਦੇਖ ਵੀ ਸਕਦੇ ਹੋ। ਦਾ ਵੂਮਨਸ ਰੂਮ, the room was specifically used for receiving women guests by family members। ਬਾਹਰ ਦੀਆਂ ਮਹਿਮਾਨ ਔਰਤਾਂ ਜਦੋਂ ਆਉਂਦੀਆਂ ਸੀ ਤਾਂ ਉਹਨਾਂ ਦੇ ਜਿਹੜੀ ਕਿੰਗ ਦੀ ਫੈਮਿਲੀ ਹੈ ਉਹਦੇ ਨਾਲ ਇੱਥੇ ਬੈਠਦੀਆਂ ਸੀ। ਇਹ ਕੀ ਹੈ? ਸਮਰ ਦਾ ਸਲੀਪਿੰਗ ਏਰੀਆ ਉਹਨਾਂ ਦਾ ਬਹਿਣ ਵਾਸਤੇ। ਜਦੋਂ ਹਬਸ ਹੁੰਦਾ, ਜਦੋਂ ਕੁਝ ਹੁੰਦਾ, ਕਮਰਿਆਂ ਤੋਂ ਨਿਕਲਦੇ ਨੇ ਸ਼ਾਮ ਨੂੰ ਵਗੈਰਾ ਕਰਨੀ ਹੋਵੇ ਜਾਂ ਖਾਣਾ ਵਗੈਰਾ ਖਾਣਾ ਹੋਵੇ, ਇਸ ਵਾਸਤੇ ਉਹਨਾਂ ਬਣਾਇਆ। ਇਹ ਫਿਰ ਜਿਵੇਂ ਥੜਾ ਬਣਾ ਦਿੰਦੇ ਸਨ ਪਿੰਡਾਂ ਦੇ ਵਿੱਚ ਪੁਰਾਣੇ ਦੌਰ ਦੇ ਵਿੱਚ, ਮਿੱਟੀ, ਹਾਂ, ਕਿਉਂਕਿ ਜਿਹੜੀ ਥੱਲੇ ਜ਼ਮੀਨ ਹੈ ਉਹ ਗਰਮ ਹੋ ਜਾਂਦੀ ਹੈ ਤੇ ਜ਼ਮੀਨ ਤੋਂ ਕੁਛ ਉੱਪਰ 2-4 ਫੁੱਟ ਤੇ ਉਹ ਫਿਰ ਬਣਾਏ ਜਾਂਦੇ ਸੀ। ਸ਼ਾਇਦ ਤੁਸੀਂ ਥੜੇ ਵੀ ਪੁਰਾਣੇ ਵਕਤਾਂ 'ਚ ਦੇਖੇ ਹੋਣਗੇ ਜਾਂ ਪੁਰਾਣੇ ਮੰਜੇ ਦੇਖੇ ਹੋਣਗੇ। ਫੁੱਲ ਗਰਮੀਆਂ ਦੇ ਵਿੱਚ ਲੋਕ ਫਿਰ ਉਹਨਾਂ 'ਤੇ ਆ ਕੇ ਜਾਂਦੇ ਸੀ, ਤੇ ਰਾਤ ਨੂੰ ਫਿਰ ਖੁੱਲ੍ਹਾ ਏਰੀਆ ਹੈ, ਹਵਾ ਉਹ ਲੱਗਦੀ ਹੈ,
ਓਪਨ ਏਰੀਆ 'ਚ ਲੋਕ ਜ਼ਿਆਦਾ ਸੌਂਦੇ ਸਨ ਤੇ ਇੱਥੇ ਵੀ ਫਿਰ ਇੰਜ ਸੁੱਤਿਆ ਜਾਂਦਾ। ਇਹ ਆਈ ਥਿੰਕ ਕਿੰਗ ਦਾ ਰੂਮ ਹੈਗਾ ਉਹਨਾਂ ਦਾ, ਜਿਹੜੇ ਕਿੰਗ ਸੀ ਪਹਿਲੇ। ਅੱਛਾ ਲੋ ਜੀ, ਜਿਹੜੇ ਪਹਿਲੇ ਕਿੰਗ ਸੀ ਇਹ ਰੂਮ ਹੈ ਜੀ ਉਹਨਾਂ ਦਾ। ਇਹ ਰੂਮ ਹੈ ਜੀ ਪਹਿਲੇ ਇੱਥੋਂ ਕਿੰਗ ਪਤਾ ਦਾ। ਲੱਗਦਾ ਜੀ ਕਿੰਗ ਦਾ ਰੂਮ ਹੈ ਨਾ। the summer room। ਇਹ ਛੱਤਾਂ ਠੰਡੀਆਂ ਹੋਣੀਆਂ ਉਹਨਾਂ ਟਾਈਮਾਂ 'ਚ ਕਿਉਂਕਿ ਖਜੂਰ ਦੀਆਂ ਵਾ ਨਾ ਤੇ ਨਾਲੇ ਮਿੱਟੀ ਆ, ਘਰ ਤਾਂ ਠੰਡੇ ਹੋਣੇ। ਇਹ ਤੁਸੀਂ ਇਹ ਵਹਾਈ ਬਈ ਇਹ ਹਵਾ ਆਉਣ ਵਾਸਤੇ ਲਾਈਆਂ ਨੇ ਰੋਸ਼ਨਦਾਨ, ਜਿਹੜੇ ਖਿੜਕੀਆਂ ਲੱਗੀਆਂ। ਇਹ ਇੰਜ ਹੈ ਜਿੱਦਾਂ ਆਪਣੇ ਨਹੀਂ ਕਹਿੰਦੇ ਸੀ ਜਾਂ ਬਣਾਉਂਦੇ ਸਨ ਪੁਰਾਣੇ ਚੁਬਾਰੇ ਬਣਾ ਦਿੰਦੇ ਸਨ। ਹਾਂਜੀ ਇਹ ਇਹਨਾਂ ਦਾ ਚੁਬਾਰਾ ਹੈ ਜੀ ਸਾਊਦੀ ਕਿੰਗ। ਇਹ ਲੱਕੜ ਦੇ ਸੰਦੂਕ ਵੀ ਜਿਹਨੂੰ ਆਪਾਂ ਆਂਦੇ। ਇੱਕ ਇਹ ਸਾਡੇ ਘਰੇ ਵੀ ਹੁੰਦਾ ਸੀ ਜੀ, ਲੱਕੜ ਦੇ 2 ਸੰਦੂਕ ਸੀ ਤੇ ਇੱਕ ਤਖਤ ਪੋਸ਼ ਜਿਹਾ ਜੋ ਪਾਰਟੀਸ਼ਨ ਤੋਂ ਪਹਿਲੇ ਇੱਥੋਂ ਅੱਛਾ ਜਿਹੜੇ ਰਹਿ ਗਏ, ਕਿਸੇ ਦੇ ਜਿਹੜੇ ਕੋਈ ਘਰ ਛੱਡ ਕੇ ਗਏ। ਉਹ ਵੀ ਹੈਗਾ, ਮੇਰੀ ਨਾਨੀ ਦਾ ਪਿਆ ਹੈ। ਅੱਛਾ ਮੈਂ ਇਸ ਟਾਈਮ ਸਾਊਦੀ ਕਿੰਗ ਜਿਹੜੇ ਸਨ ਉਹਨਾਂ ਦੇ ਘਰ ਦੀ ਛੱਤ ਤੇ ਖੜਾ ਹਾਂ, ਔਰ ਇੱਥੇ ਤੁਸੀਂ ਛੱਤਾਂ ਦੇਖੋ ਕਿ ਕਿੰਜ ਸੰਭਾਲੀਆਂ ਹੋਈਆਂ ਨੇ ਖਾਸ ਕਿਸੇ ਮਟੀਰੀਅਲ ਦੇ ਨਾਲ ਨਾ, ਜਿੱਦਾਂ ਆਪਣੇ ਲਿਪਾਈ ਹੁੰਦੀ ਸੀ ਪੁਰਾਣੇ। ਇੱਥੇ ਕੋਈ ਤੁਸੀਂ ਕਹਿ ਲਓ ਕਿ ਜਿਸ ਤਰੀਕੇ ਕੋਈ ਕਾਰਪਟ ਤੋਂ ਕੋਈ ਹੋਰ ਗਹਿਰੀ ਚੀਜ਼ ਹੈ, ਨਾਮ ਨਹੀਂ ਮੈਨੂੰ ਇਸ ਦਾ ਆਉਂਦਾ, ਇਹ ਉੱਪਰ ਇਸ ਦੇ ਨਾਲ ਲਾ ਦਿੱਤਾ ਗਿਆ। ਔਰ ਇਹ ਹੈ ਵਿਊ, ਹਾਂ ਇਹ ਵਿਊ ਹੈ ਉੱਪਰ ਦਾ, ਇਹ ਲੁੱਕ ਹੈ। ਹਾਂਜੀ ਲੁੱਕ ਪਾਈ। ਅੱਛਾ ਇੱਥੇ ਵੀ ਹੈ, ਇੱਥੇ ਵੀ ਲੁੱਕ ਤੇ ਬਜਰੀ ਕੋਈ ਇਸ ਤਰੀਕੇ ਦੇ ਨਾਲ ਨਾ ਮਿਕਸਚਰ ਜਿਹਾ ਹੈ, ਇਹਦੇ ਤੇ ਵੀ ਪਾਈ ਹੋਈ ਹੈ। ਔਰ ਇਹਦੇ ਅੰਦਰ ਜਿੱਦਾਂ ਕੋਈ ਕਾਰਪਟ ਦੇ ਕੇ ਉੱਪਰੋਂ ਲੁੱਕ ਤੇ ਬਜਰੀ ਕੋਈ ਬਹੁਤ ਬਾਰੀਕ ਉਸ ਨਾਲ ਮਿਕਸ ਕੀਤੀ ਜਾਂਦੀ ਜੀ। ਬੇਲੀਓ ਇਹ ਸੀ ਵਿਜ਼ਿਟ ਬਹਿਰੀਨੀ ਕਿੰਗ ਦੇ ਘਰ ਦਾ। ਇਸ ਘਰ ਨੂੰ ਖਾਸ ਇੰਪੋਰਟੈਂਸ ਬਹਿਰੀਨੀ ਹਿਸਟਰੀ ਦੇ ਵਿੱਚ ਰਹੀ ਹੈ, ਰਵੇਗੀ, ਕਿਉਂਕਿ ਇੱਥੋਂ ਹੀ ਅੱਗੇ ਜਾ ਕੇ ਤੇ ਬਹਿਰੀਨ ਤਰੱਕੀ ਦੇ ਰਸਤੇ ਤੇ ਪੈਂਦਾ ਹੈ। ਔਰ ਇਸ ਨੂੰ ਪਾਉਣ ਵਾਲੇ ਜਿਹੜੇ ਲੋਕ ਸਨ ਉਹ ਇਹੀ ਫੈਮਿਲੀ ਸਨ, ਇਸ ਲਈ ਬੜੀ ਕਦਰ ਦੀ ਨਿਗਾਹ ਦੇ ਨਾਲ ਇੱਥੇ ਇਹਨਾਂ ਨੂੰ ਦੇਖਿਆ ਜਾਂਦਾ ਹੈ। ਕੋਈ ਵੀ ਬਹਿਰੀਨੀ ਹੈ, ਕੋਈ ਵੀ ਅਰਬੀ ਹੈ, ਉਹ ਇਹਨਾਂ ਨੂੰ ਖਾਸ ਦਿਲ ਦੇ ਵਿੱਚ ਇੱਜ਼ਤ ਦਿੰਦਾ ਹੈ, ਕਿਉਂਕਿ ਇਸ ਦੀ ਤਰੱਕੀ ਵਾਸਤੇ ਇਸ ਫੈਮਿਲੀ ਦਾ, ਇਸ ਘਰ ਦਾ ਬਹੁਤ ਜ਼ਿਆਦਾ ਕੰਮ ਹੈ।